ਮੀਆਂ ਅਹਿਮਦ ਕੋਲੋਂ ਅੱਛਾ ਆਫਲਾਈਨ ਦਾ ਠੀਕ ਹੋ ਤੇ ਉਹਦੇ ਵਿੱਚ ਫਿਰ ਇਨਕਮ ਬਹੁਤ ਜ਼ਿਆਦਾ ਆਈ ਤੇ ਠੀਕ ਹੋ ਫਾਇਦਾ ਹੋਇਆ ਉਹਦੇ ਤੋਂ। ਇਹ ਤੁਸੀਂ ਕੀ ਸਮਝਦੇ ਹੋ ਬਈ ਕਿਤਨੀ ਕੀ ਤੁਸੀਂ ਮਤਲਬ ਹੈ ਜਿਹੜੀ ਹੈ ਨਾ ਉਹ ਤੁਹਾਨੂੰ ਫਾਇਦਾ ਹੈ ਕਿੰਨਾ ਕਿ ਨਫਾ ਹੈ ਤੁਹਾਨੂੰ? ਮੇਰੇ ਅੰਦਾਜ਼ੇ ਤਕਰੀਬਨ ਜਿਹੜਾ ਨਾ ਮੈਨੂੰ 4.5 ਸਾਲ ਚ ਅੱਛਾ ਅਗਰ ਨਾਰਮਲ ਵੀ ਤੁਸੀਂ ਕਰੋ ਨਾ ਮੈਂ 16-17 ਲੱਖ ਰੁਪਇਆ ਮੈਨੂੰ ਫਾਇਦਾ 16-17 ਲੱਖ ਰੁਪਏ ਤੁਸੀਂ ਨਾਰਮਲ 4.5 ਤੋਂ 4.5 ਸਾਲ ਚ ਕਮਾਇਆ। ਹਾਂਜੀ। ਅੱਛਾ ਅੱਜ ਦੇ ਦੌਰ ਦੇ ਵਿੱਚ ਜਿਹੜੇ ਬੰਦੇ ਲਾ ਬਰਡ ਨੂੰ ਭੈੜਾ ਜਾਂ ਮਾੜਾ ਕਹਿ ਰਹੇ ਨੇ अस्सलाम वालेकुम सारे वीडियो देखने वाले जी की हाल है जी दोस्त अहबाब का ठीक ठाक हो सेहत तबीयत अच्छी है तुम देख रहे हो राशिद ऑफिशियल 096 यूट्यूब चैनल ते चैनल ਨੂੰ ਕਰ ਰਹੇ ਨੇ ਸਬਸਕ੍ਰਾਈਬ ਤੇ ਅੱਜ ਮੇਰੇ ਨਾਲ ਮੌਜੂਦ ਨੇ ਜਨਾਬ ਇੱਕ ਹੋਰ ਫੈਂਸੀਅਰ ਉਹਨਾਂ ਨਾਲ ਗੱਲਬਾਤ ਕਰਨੇ ਆ ਉਹਨਾਂ ਨਾਲ ਤੁਹਾਡਾ ਤਾਰਫ ਕਰਾਣੇ ਆ। अस्सलाम वालेकुम। ਵਾਲੇਕੁਮ ਸਲਾਮ। ਅੱਛਾ ਸਾਡਾ ਦੇਖਣ ਵਾਲੇ ਨਾਲ ਆਪਣਾ ਤਾਰਫ ਕਰਾਓ ਜੀ। ਮਲਕ ਯਾਸਰ ਲਤੀਫ ਸਬੋਰ ਸ਼ਰੀਫ। ਅੱਛਾ ਮਲਕ ਸਾਹਿਬ ਅਗਲੇ ਦਿਨ ਮੈਂ ਤੇ ਸਹੇਲ ਨੇ ਵੀਡੀਓ ਬਣਾਈ ਹੈ ਜੀ ਲਵ ਬਰਡ ਦੇ ਵਾਲੇ ਨਾਲ ਠੀਕ ਹੈ ਜੀ ਤੇ ਸਾਡਾ ਮੌਜੂ ਇਹ ਆ ਵੀ ਲਵ ਬਰਡ ਜਿਨ੍ਹਾਂ ਬੰਦਿਆਂ ਨੇ ਰੱਖਿਆ ਹੈ ਕਿੰਨਾ ਬੰਦਿਆਂ ਨੂੰ ਨੁਕਸਾਨ ਹੋਇਆ ਹੈ ਤੇ ਕਿੰਨਾਂ ਨੂੰ ਫਾਇਦਾ ਹੋਇਆ। ਉਹ ਸਾਡਾ ਮੌਜੂ ਇਹ ਸੀ ਵੀ ਜਿਨ੍ਹਾਂ ਬੰਦਿਆਂ ਨੇ ਸ਼ੌਕ ਦੇ ਵਾਲੇ ਨਾਲ ਸ਼ੌਕ ਕੀਤਾ ਹੈ ਬਰਡ ਦਾ ਉਹ ਨੁਕਸਾਨ ਉਹਨਾਂ ਨੇ ਨਹੀਂ ਕੀਤਾ। ਜਿਹੜੇ ਅਜੇ ਬਿਜ਼ਨਸ ਦੇ ਵਾਲੇ ਨਾਲ ਆਏ ਨੇ ਉਹਨਾਂ ਦਾ ਨੁਕਸਾਨ ਹੈ। ਤੁਸੀਂ ਵੀ ਇਸ ਸ਼ੌਕ ਨੂੰ ਕੀਤਾ ਤੁਸੀਂ ਕੀ ਸਮਝਦੇ ਹੋ ਕਿ ਕਿਆ ਜਿਹੜੇ ਬੰਦੇ ਬਿਜ਼ਨਸ ਦੇ ਵਾਲੇ ਨਾਲ ਆਏ ਨੇ ਉਹ ਠੀਕ ਰਹੇ ਨੇ ਜਿਨ੍ਹਾਂ ਸ਼ੌਕ ਕੀਤਾ ਉਹ ਠੀਕ ਰਹੇ? ਜਿਹੜੇ ਬਿਜ਼ਨਸ ਦੇ ਲਿਹਾਜ਼ ਨਾਲ ਆਏ ਨੇ ਨਾ ਉਹਨਾਂ ਨੁਕਸਾਨ ਕੀਤਾ ਹੈ ਅੱਛਾ ਔਰ ਜਿਹੜੇ ਸ਼ੌਕ ਜਿਨ੍ਹਾਂ ਕੀਤਾ ਨਾ ਉਹਨਾਂ ਨੂੰ ਫਾਇਦਾ ਹੋਇਆ ਨਾ। ਠੀਕ ਹੈ ਜੀ ਮਤਲਬ ਤੁਸੀਂ ਕਿਸ ਤਰ੍ਹਾਂ ਸਮਝੋ ਜਿਨ੍ਹਾਂ ਨੇ ਸ਼ੌਕ ਕੀਤਾ ਉਹਨਾਂ ਨੂੰ ਫਾਇਦਾ ਕਿਸ ਤਰ੍ਹਾਂ ਦਾ ਫਾਇਦਾ ਹੈ ਕੀ ਮਤਲਬ ਹੈ? ਯਾਨੀ ਉਹਨਾਂ ਨੇ ਸ਼ੌਕ ਵੀ ਨਾਲ ਕੀਤਾ ਹੈ ਔਰ ਨਾਲ ਬਿਜ਼ਨਸ ਵੀ ਕੀਤਾ ਹੈ ਠੀਕ ਹੈ ਉਹਨਾਂ ਨੂੰ ਇਨਕਮ ਵੀ ਆਈ ਹੈ ਉਹਦੇ ਫਾਇਦਾ ਵੀ ਹੋਇਆ ਉਹਨਾਂ ਪ੍ਰਮੋਟ ਵੀ ਕੀਤਾ ਹੈ ਸ਼ੌਕ ਨੂੰ ਠੀਕ ਹੈ। ਅੱਛਾ ਤੁਸੀਂ ਇਹ ਕਰਦੇ ਹੋ ਲਵ ਬਰਡ ਦਾ ਜਿਹੜਾ ਸ਼ੌਕ ਕੀਤਾ ਹੈ ਕਿਤਨੇ ਸਾਲ ਕੀਤਾ ਤੁਸੀਂ? ਮੈਂ ਤਕਰੀਬਨ 4.5 ਸਾਲ ਕੀਤਾ ਹੈ। ਅੱਛਾ 4.5 ਸਾਲ ਦੇ ਵਿੱਚ ਤੁਹਾਨੂੰ ਕੋਈ ਅੰਦਾਜ਼ਾ ਹੈ ਕਿਤਨੀ ਕੀ ਅਮਾਉਂਟ ਤੁਸੀਂ ਉਹਦੇ ਚ ਲਾਈ ਸੀ ਤੇ ਕਿਤਨਾ ਕਿ ਤੁਸੀਂ ਉਹਦੇ ਚ ਜਿਹੜੇ ਨਾ ਕਮਾਈ? ਜਨਾਬ ਮੈਂ ਤਕਰੀਬਨ ਸਾਰੇ ਬਰਡ ਨਾਰਮਲ ਲਾਏ ਸੀ। ਅੱਛਾ ਔਰ ਜਿਹੜਾ ਇਹਦੇ ਵਿੱਚ ਇੱਕ ਪੇਅਰ ਮੈਂ ਲੈ ਕੇ ਆਇਆ ਸੀ ਜਿਹੜਾ ਮੀਆਂ ਅਹਿਮਦ ਕੋਲੋਂ ਅੱਛਾ ਆਫਲਾਈਨ ਦਾ ਠੀਕ ਹੋ ਤੇ ਉਹਦੇ ਵਿੱਚ ਫਿਰ ਇਨਕਮ ਬਹੁਤ ਜ਼ਿਆਦਾ ਆਈ ਤੇ ਫਾਇਦਾ ਹੋਇਆ ਉਹਦੇ ਤੋਂ। ਇਹ ਤੁਸੀਂ ਕੀ ਸਮਝਦੇ ਹੋ ਬਈ ਕਿਤਨੀ ਕੀ ਤੁਸੀਂ ਮਤਲਬ ਹੈ ਜਿਹੜੀ ਹੈ ਨਾ ਉਹ ਤੁਹਾਨੂੰ ਫਾਇਦਾ ਹੈ ਕਿਤਨਾ ਕਿ ਨਫਾ ਹੈ ਤੁਹਾਨੂੰ? ਮੇਰੇ ਅੰਦਾਜ਼ੇ ਤਕਰੀਬਨ ਜਿਹੜਾ ਨਾ ਮੈਨੂੰ 4.5 ਸਾਲ ਚ ਅੱਛਾ ਅਗਰ ਨਾਰਮਲ ਵੀ ਤੁਸੀਂ ਕਰੋ ਨਾ ਮੈਂ 16-17 ਲੱਖ ਰੁਪਇਆ ਮੈਨੂੰ ਫਾਇਦਾ 16-17 ਲੱਖ ਰੁਪਏ ਤੁਸੀਂ ਨਾਰਮਲ 4.5 ਤੋਂ 4.5 ਸਾਲ ਚ ਕਮਾਇਆ। ਹਾਂਜੀ। ਅੱਛਾ ਅੱਜ ਦੇ ਦੌਰ ਦੇ ਵਿੱਚ ਜਿਹੜੇ ਬੰਦੇ ਲਾ ਬਰਡ ਨੂੰ ਭੈੜਾ ਜਾਂ ਮਾੜਾ ਕਹਿ ਰਹੇ ਨੇ ਉਹਦੀ ਵਜ੍ਹਾ ਕੀ ਹੈ? ਉਹ ਜਿਹੜੇ ਬੰਦੇ ਆਏ ਸੀ ਨਾ ਬਿਜ਼ਨਸਮੈਨ ਹਾਂ ਉਹ ਇਸ ਟਾਈਮ ਲਵ ਬਰਡ ਨੂੰ ਕਹਿ ਰਹੇ ਨੇ ਕਿ ਭੈੜਾ ਹੈ ਠੀਕ ਹੈ ਔਰ ਜਿਹੜੇ ਸ਼ੌਕੀਨ ਹਜ਼ਰਾਤ ਹੈ ਨਾ ਉਹ ਅੱਜ ਵੀ ਕਹਿ ਰਹੇ ਨੇ ਕਿ ਲਵ ਬਰਡ ਇਨਸ਼ਾਅੱਲਾ ਜ਼ਿੰਦਾਬਾਦ ਹੈ। जिंदाबाद और इंशाल्लाह उम्मीद है कुछ रेट बेहतर हो जाए ਬਿਹਤਰ ਹੋ ਜਾਵੇ। ठीक हो गया सही है। अच्छा गल करने का मकसद भी होता है कि जेड़ा बंदा शौक करता है हमेशा वो बंदा कामयाब होता है चाहे किसी चीज का शौक कर ले परिंदियां का कर ले मझां का गावां का क्योंकि साडा बेसिक ते वीडियो बनाने का मकसद ये होता है कि जेड़ी असीं वीडियो बनाई है मालूमाती होवे अगर साडा कोई दोस्त कोई वीर तक रहा है उन्होंने कुछ ना कुछ फायदा जरूर होवे ठीक है जी। इस वास्ते साडी आज की वीडियो का मौजू भी ये है कि पहले साडी वीडियो बनी है भी किन्ना लोकां नूं बर्ड दे विच नुकसान होया और किन्ना नूं फायदा होया ते अज साडा मलक साहब मौजूद सी ते उन्हां नाल मेरी गुफ्तगू जिहड़ी सी ऐसे मौजूद है कि सानू जितने बंदे साडे एरिए दे ने 2-3 बंदे सी जिहड़े मैं वीडियो दा नाम लिया सी कि उन्हां ने चोखा नुकसान कीता है जिन्हां ने नुकसान थोड़ा कीता है वो भी एज ए शौक नहीं आए सी एज ए बिजनेस ही आए सी और साडियां तुहाडियां अगलियां पिछले दी गल्लां सुन के वो आए सी कैमरे के पिछे साडा एक बंदा बैठे है और बहुत हस रहा है इशारे कर रहा है ठीक है कि नहीं ते अच्छा मलक साहब तुसीं ये दसो जी इस टाइम अगर कोई बंदा परिंदियां दे शौक च आउणा चाहंदा है उन्होंने केड़ा शौक करना चाहिए परिंदियां दे विच? जनाब इस टाइम अगर परिंदियां दा देखा जाए ना ते लव बर्ड का रेट बहुत थोड़ा है। अच्छा अगर कोई बंदा इस टाइम लव बर्ड ਨੂੰ ਲਾ ਲੈਂਦਾ ਨਾ ਤੇ ਉਹ ਇਨਸ਼ਾਅੱਲਾ ਨੁਕਸਾਨ ਚ ਨਹੀਂ ਰਹਿਣਾ ठीक वो फायदा ही होगा ਫਾਇਦਾ ਹੋਵੇਗਾ ਇਨਸ਼ਾਅੱਲਾ। ठीक हो अच्छा जेड़े बंदे आंदे ने जी साडा नुकसान होया ਉਹਦੀ ਕੀ ਵਜੂਹਾਤ ਹੈ? ਨੁਕਸਾਨ ਜਿੰਨਾ ਬੰਦਿਆਂ ਕੀਤਾ ਨਾ ਉਹਨਾਂ ਵਜੂਹਾਂ ਇਹ ਆ ਕਿ ਉਹਨਾਂ ਨੇ ਲਵ ਬਰਡ ਨੂੰ ਨਿਚਲੀ ਸਤ੍ਹਾ ਦੀ ਲੈਣਾ ਸ਼ੁਰੂ ਕੀਤਾ ਆ ਠੀਕ ਹੈ। ਜਿਨ੍ਹਾਂ ਬੰਦਿਆਂ ਨੇ ਉੱਪਰ ਵਾਲੀ ਸਤ੍ਹਾ ਦੀ ਲਿਆ ਨਾ ਬਰਡ ਨੂੰ ਉਹ ਫਾਇਦੇ ਵਿੱਚ ਰਹੇ ਨੇ ਔਰ ਜਿਨ੍ਹਾਂ ਨੇ ਨਿਚਲੀ ਸਤ੍ਹਾ ਦੀ ਲਿਆ ਨਾ ਲਵ ਬਰਡ ਨੂੰ ਉਹ ਨੁਕਸਾਨ ਵਿੱਚ ਹੋਏ ਨੇ।
ਮਤਲਬ ਜਿਹੜਾ ਬੰਦਾ ਮਾਰਕੀਟ ਦੇ ਹਿਸਾਬ ਨਾਲ ਕਾਰੋਬਾਰ ਕਰਦਾ ਹੈ ਜਾਂ ਸ਼ੌਕ ਕਰਦਾ ਹੈ, ਉਹ ਹਮੇਸ਼ਾ ਕਾਮਯਾਬ ਹੁੰਦਾ ਹੈ। ਹਾਂਜੀ ਹਾਂਜੀ Yeah. ਉਹਨਾਂ ਨੇ ਮਾਰਕੀਟ ਦੇ ਹਿਸਾਬ ਨਾਲ ਨਹੀਂ ਰਹੇ ਹੈਗੇ। ਨਹੀਂ ਉਹ ਬਹੁਤ ਪਿੱਛੇ ਟੁਰੇ ਨੇ। ਗੱਲ ਕਰਨ ਦਾ ਮਤਲਬ ਇਹ ਹੈ ਵੀ ਤੁਸੀਂ ਕੋਈ ਸ਼ੌਕ ਕਰਦੇ ਹੋ, ਕੋਈ ਬਿਜ਼ਨਸ ਕਰਦੇ ਹੋ, ਜਦੋਂ ਤੱਕ ਤੁਸੀਂ ਮਾਰਕੀਟ 'ਚ ਅਟੈਚ ਨਹੀਂ ਨਾ ਹੋਵੀ ਤੇ ਤੁਸੀਂ ਨੁਕਸਾਨ ਖਾਓਗੇ। ਇਸ ਵਾਸਤੇ ਜਦੋਂ ਬੰਦਾ ਕੋਈ ਸ਼ੌਕ ਕਰੇ, ਕੋਈ ਕਾਰੋਬਾਰ ਕਰੇ, ਮਾਰਕੀਟ ਦੇ ਹਵਾਲੇ ਨਾਲ ਬੰਦੇ ਨੂੰ ਅਟੈਚ ਰਹਿਣਾ ਚਾਹੀਦਾ ਕਿ ਸਾਡੀ ਮਾਰਕੀਟ ਜਿਹੜੀ ਹੈ ਨਾ ਉਹ ਕੀ ਕਹਿੰਦੀ ਹੈ ਭਈ ਮਾਰਕੀਟ ਦੇ ਇਸ ਵੇਲੇ ਇਸ ਚੀਜ਼ ਦੀ ਕੀ ਵੈਲਿਊ ਹੈ। ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਸਿਰਫ ਇਹ ਆ, ਅਗਰ ਕੋਈ ਨਵਾਂ ਦੋਸਤ, ਨਵਾਂ ਫੈਂਸੀਅਰ ਪਰਿੰਦਿਆਂ ਦਾ ਸ਼ੌਕ ਕਰਨਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਇਹ ਮੌਕਾ ਹੈ, ਕਿਉਂਕਿ ਤਕਰੀਬਨ ਸਾਰੇ ਪਰਿੰਦਿਆਂ ਦਾ ਰੇਟ ਨਾਰਮਲ ਹੈ, ਇਸ ਤੋਂ ਘੱਟ ਨਹੀਂ ਸਕਦਾ। ਅਗਰ ਇਸ ਤੋਂ ਘੱਟ ਨਹੀਂ ਸਕਦਾ, ਵੱਧ 150 ਜ਼ਰੂਰ ਸਕਦਾ ਹੈ। ਠੀਕ ਹੈ ਜੀ। ਇਸ ਵਾਸਤੇ ਮੈਂ ਚਾਹਨਾ ਕਿ ਕੋਈ ਬੰਦਾ ਵੀ ਅਗਰ ਸ਼ੌਕ ਕਰਨਾ ਚਾਹੁੰਦਾ ਹੈ ਤੇ ਜ਼ਰੂਰ ਸ਼ੌਕ ਕਰੇ, ਔਰ ਸ਼ੌਕ ਸਮਝ ਕੇ ਕਰੇਗਾ, इंशाल्लाह ਉਹਨੂੰ ਫਾयदा भी ਜ਼ਰੂਰ ਹੋਵੇਗਾ। ਵੀਡੀਓ ਤੱਕ